ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 16 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡਾ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ ਅਤੇ ਰੀਫਾਈਨੈਂਸ ਦਾ ਕੰਮ ਕਰਵਾ ਸਕਦੇ ਹੋ। ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ ਨੰਬਰ 5599052575 559 905 2575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਸੰਪਰਕ ਕਰੋ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਨੰਬਰ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ। ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਬੁਲੇਟਿਨ ਦਾ ਅੱਜ ਪਹਿਲੀ ਜਿਹੜੀ ਵਰ੍ਹੇਗੰਢ ਆ, ਪੂਰੇ 1 ਸਾਲ ਪਹਿਲਾਂ ਆਪਾਂ ਇਹ ਜਿਹੜਾ ਪ੍ਰੋਗਰਾਮ ਆ ਉਹ ਸ਼ੁਰੂ ਕੀਤਾ ਸੀਗਾ ਕੋਵਿਡ ਦੇ ਚੱਲਦਿਆਂ। ਜਦੋਂ ਲੋਕਡਾਊਨ ਸ਼ੁਰੂ ਹੋਏ ਸੀਗੇ ਜਿਹੜੇ ਜੀ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ 16 ਮਾਰਚ ਤੋਂ ਇਹ ਸ਼ੁਰੂ ਹੋਇਆ ਸੀ। ਅਤੇ ਫਿਰ ਆਪਾਂ ਇਹ ਜਿਹੜੀ ਜ਼ਰੂਰੀ ਸੀਗਾ ਵੀ ਆਪਣੇ ਜਿਹੜੇ ਸਰੋਤਿਆਂ ਤਾਈਂ, ਆਪਣੀ ਕਮਿਊਨਿਟੀ ਤਾਈਂ, ਭਾਈਚਾਰੇ ਤਾਈਂ ਜੋ ਵੀ ਮਹੱਤਤਾ ਰੱਖਦੀਆਂ ਨੇ ਖਬਰਾਂ, ਜੋ ਕੁਛ ਚੇਂਜਿਸ ਆ ਰਹੇ ਆ, ਕਿੱਥੇ ਬੰਦ ਹੋ ਰਿਹਾ, ਕਿੱਥੇ ਖੁੱਲ੍ਹ ਰਿਹਾ ਸੀ, ਅਤੇ ਕਿੱਥੇ ਕੀ ਪ੍ਰੀਕਾਸ਼ਨਸ ਸਾਰੀਆਂ ਚੀਜ਼ਾਂ ਰੱਖੀਆਂ ਜਾਣੀਆਂ ਚਾਹੀਦੀਆਂ ਸੀਗੀਆਂ, ਉਹਦੇ ਕਰਕੇ ਫਿਰ ਆਪਾਂ ਸ਼ਾਮ ਨੂੰ ਵੀ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ। ਅਤੇ ਜਿੱਦਾਂ ਆਪਾਂ ਸ਼ੁਰੂ ਕੀਤਾ ਹੁਣ ਸਾਲ ਕਰਦਿਆਂ ਨੂੰ ਹੋ ਗਿਆ, ਅਤੇ ਹੁਣ ਆਪਾਂ ਨੂੰ ਲੱਗਦਾ ਵੀ ਇਹ ਵਾਕਿਆ ਹੀ ਜ਼ਰੂਰੀ ਸੀਗਾ। ਅਤੇ ਇਸ ਦਾ ਜਿਹੜਾ ਕਮਿਊਨਿਟੀ ਨੂੰ ਜਿਹੜਾ ਡੈਫੀਨੇਟਲੀ ਬਹੁਤ ਫਾਇਦਾ ਜਿਹੜਾ ਉਹ ਹੋ ਰਿਹਾ ਆ, ਇਹ ਅਸੀਂ ਸੋਚ ਰੱਖਦੇ, ਉਮੀਦ ਕਰਦੇ ਹਾਂ ਵੀ ਤੁਹਾਡੇ ਜਿਹੜੇ ਅਸੀਂ ਗੱਲਾਂ ਦੇ ਉੱਤੇ, ਤੁਹਾਡੇ ਜਿਹੜੇ ਨਜ਼ਰੀਏ ਦੇ ਉੱਤੇ ਅਸੀਂ ਖਰੇ ਉਤਰ ਰਹੇ ਹੋਵਾਂਗੇ। ਅਤੇ ਜ਼ਰੂਰ ਫੀਡਬੈਕ ਵੀ ਇਹਨਾਂ ਪ੍ਰੋਗਰਾਮਸ ਦੇ ਬਾਰੇ ਸਾਨੂੰ ਦਿੰਦੇ ਰਿਹਾ ਕਰੋ। ਜੀ ਬਿਲਕੁਲ। ਜੇ ਇਕੱਲਾ ਆਪਾਂ ਕਰੋਨਾ ਦਾ ਨਹੀਂ, ਉਹਦੇ ਨਾਲ ਰਿਲੇਟਡ ਜਿਹੜਾ ਇਕੋਨਮੀ 'ਤੇ ਅਸਰ ਪਿਆ, ਸਾਰਾ PPP ਲੋਨ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਅਨਪਲਾਇਮੈਂਟ ਨੂੰ ਲੈ ਕੇ, ਹੋਰ ਬਹੁਤ ਸਾਰੇ ਜਿਹੜੇ ਇਸ਼ੂਜ਼ ਆ, ਵੱਖ-ਵੱਖ ਡਾਕਟਰਸ, ਸਾਈਕੋਲੋਜਿਸਟਸ, ਜਿਹੜੇ ਡਿਸੀਜ਼ ਐਕਸਪਰਟ, ਸਾਰਿਆਂ ਨੂੰ ਲੈ ਕੇ ਆਏ ਤਾਂ ਕਿ ਜਿਹੜਾ ਆਪਣੀ ਕਮਿਊਨਿਟੀ ਦਾ ਜਿਹੜਾ ਕੋਈ ਨਾ ਕੋਈ ਫਾਇਦਾ ਹੋ ਸਕੇ। ਸੋ ਆਸ ਆ ਸਰੋਤਿਆਂ ਨੂੰ ਪਸੰਦ, ਸਾਰੇ ਇਹ ਪ੍ਰੋਗਰਾਮ ਪਸੰਦ ਆਏ ਹੋਣਗੇ, ਕਿਸੇ ਨਾ ਕਿਸੇ ਨੂੰ ਜ਼ਰੂਰ ਫਾਇਦਾ ਹੋਊਗਾ। ਆਪਾਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਸੁਣਿਆ ਸੀ ਕਿੱਦਾਂ ਦੂਰੋਂ ਆਲ ਓਵਰ USA 'ਚੋਂ ਕਾਲਾਂ ਆਈਆਂ ਵੀ ਭਈ ਅਸੀਂ ਪ੍ਰੋਗਰਾਮ ਸੁਣਦੇ ਹਾਂ, ਸਾਨੂੰ ਆਹ ਚੀਜ਼ਾਂ ਦਾ ਜਿਹੜਾ ਆ ਪਤਾ ਚੱਲਿਆ, ਨਹੀਂ ਤਾਂ ਪਤਾ ਨਹੀਂ ਚੱਲਣਾ ਸੀ। ਸੋ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ, ਅਤੇ ਅਸੀਂ ਜ਼ਰੂਰ ਔਖੇ ਸੌਖੇ ਹੋ ਕੇ ਜਿੱਦਾਂ ਵੀ ਆ ਪ੍ਰੋਗਰਾਮ ਇਸੇ ਤਰ੍ਹਾਂ ਜਿਹੜਾ ਆ ਜਾਰੀ ਰੱਖਾਂਗੇ। ਜੀ ਬਿਲਕੁਲ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਬਹੁਤ ਹੀ ਮਾੜੀ ਖਬਰ ਅਟਲਾਂਟਾ ਤੋਂ ਆ ਰਹੀ ਆ, ਜਿੱਥੇ ਕਿ ਅੱਜ ਮਾਸ ਸ਼ੂਟਿੰਗ ਇਹੀ ਕਹਿ ਸਕਦੇ ਹਾਂ ਹੋਈ ਆ, ਜਿਹਦੇ ਵਿੱਚ 8 ਜਣਿਆਂ ਦੀ ਮੌਤ ਹੋ ਗਈ ਆ। ਇੱਕ ਸਸਪੈਕਟ ਨੂੰ ਫੜਿਆ ਗਿਆ ਆ, ਰੋਬਰਟ ਐਰਨ ਲੌਂਗ, 21 ਸਾਲਾਂ ਦਾ, ਜਿਹੜਾ ਵੁੱਡਸਟਾਕ ਦਾ ਹੈਗਾ, ਉਸ ਨੂੰ ਅਰੈਸਟ ਕੀਤਾ ਗਿਆ। ਸੋ ਜਿੰਨੇ ਵੀ ਜਿਹੜੇ ਏਸ਼ੀਅਨ ਮੂਲ ਦੇ ਸਿਪਾਹ ਸੀਗੇ, ਉੱਥੇ ਜਿਹੜੀਆਂ ਸ਼ੂਟਿੰਗ ਕੀਤੀਆਂ, 8 ਮੋਸਟ ਕਹਿੰਦੇ ਵੀ ਉਹਨਾਂ ਦੇ ਵਿੱਚ ਲੇਡੀਜ਼ ਹੈਗੀਆਂ ਆ। ਸੋ ਇੱਥੋਂ ਸ਼ਰੇਆਮ ਲੱਗਦਾ ਹੈ ਵੀ ਇਹ ਇੱਕ ਤਰ੍ਹਾਂ ਦੇ ਨਾਲ ਰੇਸ਼ਲੀ ਜਿਹੜਾ ਮੁੱਦੇ ਨੂੰ ਰੱਖ ਕੇ ਜਿਹੜਾ ਇੱਕ ਤਰ੍ਹਾਂ ਨਾਲ ਅਟੈਕ ਕੀਤਾ ਗਿਆ। ਸਾਰੇ ਹੀ ਏਸ਼ੀਅਨ ਮੂਲ ਦੇ ਬਿਜ਼ਨਸ ਸੀਗੇ। ਹੁਣ ਤੋਂ ਕੁਛ ਘੰਟੇ ਪਹਿਲਾਂ ਹੀ ਜਿਹੜੀ ਆ ਇਹ ਸ਼ੂਟਿੰਗ ਹੋਈ ਹੈਗੀ ਆ।
ਅਟਲਾਂਟਾ ਜਿਹੜਾ ਇਹ ਜਾਰਜੀਆ ਦੇ ਵਿੱਚ ਪੈਂਦਾ ਹੈਗਾ ਆ ਅਤੇ 150 ਮੀਲ ਅਟਲਾਂਟਾ ਤੋਂ ਕ੍ਰਿਸਪ ਕਾਊਂਟੀ ਦੇ ਵਿੱਚ ਕਹਿੰਦੇ ਵੀ ਇਸ ਨੂੰ ਗ੍ਰਿਫਤਾਰ ਉੱਥੇ ਕੀਤਾ ਗਿਆ ਸੀ। ਚਿਰਿਓਕੀ ਕਾਊਂਟੀ ਦੇ ਜਿਹੜੇ ਸ਼ੈਰਿਫ ਆਫਿਸਰ ਆ ਉਸਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਯੰਗਜ਼ ਏਸ਼ੀਅਨ ਮਸਾਜ ਪਾਰਲਰ ਚਿਰਿਓਕੀ ਕਾਊਂਟੀ ਦੇ ਵਿੱਚ ਸੀ, ਉੱਥੇ ਜਿਹੜੀ ਆ ਇਹ ਵਾਰਦਾਤ ਹੋਈ ਆ, ਜਿੱਥੇ 21 ਸਾਲਾਂ ਦੇ ਇਸ ਬੇਵਕੂਫ ਨੇ ਗੋਲੀਆਂ ਚਲਾਈਆਂ, ਜਿਸ ਦੇ ਕਰਕੇ ਜਿਹੜੇ ਆ 8 ਜਾਣਿਆਂ ਦੀ ਇਸਨੇ ਹੱਤਿਆ ਕਰ ਦਿੱਤੀ ਆ, ਮੌਤ ਜਿਹੜੀ ਉਹ ਹੋ ਗਈ ਆ। ਸੋ ਵਾਕਿਆ ਹੀ ਇਹ ਹੇਟ ਕ੍ਰਾਈਮ ਦਾ ਮੁੱਦਾ ਲੱਗ ਰਿਹਾ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਜਦੋਂ ਤੋਂ ਸਾਬਕਾ ਸਾਡੇ ਰਾਸ਼ਟਰਪਤੀ ਆ ਉਹਨਾਂ ਨੇ ਇਸ ਨੂੰ ਚਾਈਨਾ ਵਾਇਰਸ ਅਤੇ ਹੋਰ ਇੱਦਾਂ ਦੀਆਂ ਚੀਜ਼ਾਂ ਕਹੀਆਂ, ਜਿਸ ਕਰਕੇ ਏਸ਼ੀਅਨ ਮੂਲ ਦੇ ਲੋਕਾਂ ਦੇ ਪ੍ਰਤੀ ਨਫ਼ਰਤ ਇੱਥੋਂ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵਧੀ ਆ ਅਤੇ ਉਹ ਜਿਹੜੇ ਆ ਇਹ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ, ਧੱਕਾ ਮੁੱਕੀ ਹੋਈ, ਪਹਿਲੋਂ ਵੀ ਇੱਕ ਜਾਣੇ ਦੀ ਆਲਰੇਡੀ ਇਹ ਹੇਟ ਦੇ ਕਰਕੇ ਮੌਤ ਜਿਹੜੀ ਆ ਉਹ ਹੋ ਚੁੱਕੀ ਹੋਈ। 9/11 ਤੋਂ ਬਾਅਦ ਆਪਣੀ ਕਮਿਊਨਿਟੀ ਜਾਣਦੀ ਹੈ ਵੀ ਕਿਸ ਤਰੀਕੇ ਦੇ ਨਾਲ ਆਪਣੇ ਕਿਉਂਕਿ ਵੱਖਰੀ ਦਿੱਖ ਹੋਣ ਕਰਕੇ ਆਪਣੇ ਲੋਕਾਂ ਨੂੰ ਜਿਹੜਾ ਉਹ ਇਸ ਦੇ ਵਿੱਚ ਟਾਰਗੇਟ ਕੀਤਾ ਗਿਆ। ਸੋਢੀ ਜਿਹੜੇ ਸੀਗੇ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਗਈ ਸੀਗੀ। ਗੈਸ ਸਟੇਸ਼ਨ ਦੇ ਉੱਤੇ ਉਹ ਕੰਮ ਕਰਦੇ ਸੀ। ਹੋਰ ਇਸ ਤੋਂ ਬਾਅਦ ਦੇ ਵਿੱਚ ਆਪਾਂ ਰੀਸੈਂਟਲੀ ਦੇਖਿਆ ਇੱਕ ਬਜ਼ੁਰਗ ਨੂੰ ਸੈਂਟਰਲ ਵੈਲੀ ਦੇ ਵਿੱਚ ਧੱਕਾ ਵੀ ਮਾਰਿਆ ਗਿਆ, ਇੱਕ ਫਰੈਜ਼ਨੋ ਦੇ ਵਿੱਚ ਇੱਕ ਦੇ ਚਾਕੂ ਵੀ ਬਜ਼ੁਰਗ ਦੇ ਮਾਰਿਆ ਗਿਆ ਸੈਰ ਕਰਦਿਆਂ ਦੇ, ਐਲ ਗਰੋਵ ਦੇ ਵਿੱਚ 2 ਬਜ਼ੁਰਗਾਂ ਨੂੰ ਕੋਈ ਗੋਲੀ ਮਾਰ ਗਿਆ ਸੀਗਾ। ਸੋ ਇੱਦਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਆ ਇਹ ਵਾਪਰੀਆਂ ਆ। ਸੋ ਸਾਡਾ ਦੱਸਣ ਦਾ ਮਕਸਦ ਇਹ ਆ ਵੀ ਭਾਈ ਜਦੋਂ ਤੁਸੀਂ ਆਉਂਦੇ ਜਾਂਦੇ ਆ, ਬਾਹਰ ਜਾਂਦੇ ਆ, ਅੱਜ ਕੱਲ੍ਹ ਅਜਿਹੇ ਸਿਰਫਰੇ ਬੇਵਕੂਫ ਲੋਕ ਥਾਂ ਦੇ ਉੱਤੇ ਤੁਰਦੇ ਫਿਰਦੇ ਨੇ, ਉਹਨਾਂ ਨੂੰ ਸਿਰ ਪਣਪਾਉਣ ਦਾ ਮੌਕਾ ਮਿਲਿਆ ਕਿਉਂਕਿ ਹੇਟ ਇਸ ਟਾਈਮ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਹ ਵਧੀ ਆ, ਹੇਟ ਕ੍ਰਾਈਮ ਬਹੁਤ ਜ਼ਿਆਦਾ ਵਧੇ ਨੇ। ਸੋ ਅਜਿਹੇ ਲੋਕਾਂ ਤੋਂ ਜਿਹੜਾ ਬਚ ਕੇ ਸਤਰਕ ਰਹਿਣਾ, ਹੁਣ ਬਚ ਕੇ ਤਾਂ ਪਤਾ ਨਹੀਂ ਆ ਵੀ ਉਹਨਾਂ ਨੇ ਕਿਹੜੇ ਨੇ ਕੀ ਕਰ ਜਾਣਾ ਆ, ਪਰ ਇਹ ਵੀ ਸਤਰਕਤਾ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ ਆਲੇ ਦੁਆਲੇ ਵੀ ਕੀ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਸੋ ਏਸ਼ੀਅਨ ਵੂਮਨ ਕਹਿੰਦੇ ਆ ਉਸਨੇ ਕਿਤੇ ਨਾ ਕਿਤੇ ਟਾਰਗੇਟ ਇਸ ਦੇ ਵਿੱਚ ਹੋਏ ਆ। ਹੁਣ ਜਾਂਚ ਜਿਹੜੀ ਆ ਪੁਲਿਸ ਕਰ ਰਹੀ ਆ, ਉਹਨਾਂ ਨੇ ਗਰਦਾਨਿਆ ਤਾਂ ਨਹੀਂ ਆ ਵੀ ਇਹ ਹੇਟ ਕ੍ਰਾਈਮ ਆ, ਪਰ ਇਹਦੀਆਂ ਗੱਲਾਂ ਤੋਂ ਇੱਦਾਂ ਜਿਹੜੀਆਂ ਲੱਗ ਰਿਹਾ ਜੋ ਕੁਛ ਵਾਪਰਿਆ ਵੀ ਇੱਕ ਸਪੈਸੀਫਿਕ ਕਿੱਤੇ ਦੇ ਲੋਕਾਂ ਨੂੰ ਅਤੇ ਸਪੈਸੀਫਿਕ ਦਿੱਖ ਵਾਲੇ ਲੋਕਾਂ ਦੇ ਉੱਤੇ ਹੀ ਇਸ ਨੇ ਹਮਲਾ ਇਹ ਕੀਤਾ ਸੀਗਾ। ਜੀ, ਸੋ ਇਹਦੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਉਂਕਿ 2 ਘੰਟੇ ਪਹਿਲਾਂ ਜਿਹੜੀ ਖਬਰ ਵਾਪਰੀ ਹੈਗੀ ਆ। ਸੋ ਵੱਖ-ਵੱਖ ਫਿਗਰਸ ਜਿਹੜੀਆਂ ਵੱਖ-ਵੱਖ ਏਜੰਸੀਜ਼ ਹੈਗੀਆਂ ਨਿਊਜ਼ ਦੀਆਂ ਦੇ ਰਹੀਆਂ, ਕੋਈ 8 ਦੱਸ ਰਿਹਾ, ਕੋਈ 4 ਦੱਸ ਰਿਹਾ ਜਿਨ੍ਹਾਂ ਦੀ ਮੌਤ ਹੋਈ ਹੈ, ਕੋਈ 2 ਦੱਸ ਰਿਹਾ, ਪਰ CNN ਨੇ ਵੀ ਇਹ ਦੱਸਿਆ ਵੀ 8 ਜਣਿਆਂ ਦੀ ਮੌਤ ਹੋਈ ਹੈਗੀ ਆ। ਸੋ ਬਹੁਤ ਹੀ ਮਾੜੀ ਘਟਨਾ ਹੈ ਜਿਹੜੀ ਵਾਪਰੀ ਹੈਗੀ ਆ। ਹਰਜੋਤ ਸਿੰਘ ਜੀ ਇੱਦਾਂ ਆ ਵੀ ਕਹਿੰਦੇ ਵੀ 3 ਵੱਖਰੇ ਸਪਾਸ ਦੇ ਵਿੱਚ ਇਹਨੇ ਗੋਲੀਆਂ ਚਲਾਈਆਂ, ਇੱਕ ਦੇ ਵਿੱਚ 4, ਇੱਕ 'ਚ 2 ਅਤੇ ਇੱਕ 'ਚ 2, ਇੱਦਾਂ ਸ਼ਾਇਦ ਕਹਿੰਦੇ ਆ ਵੀ ਉਹ ਉਸਨੇ ਜਿਹੜੇ ਉਹ ਮਾਰੇ ਆ। 3.5 ਘੰਟੇ ਬਾਅਦ ਜਾ ਕੇ ਜਿਹੜਾ ਆ ਇਸ ਨੂੰ ਉੱਥੋਂ ਦੇ ਸ਼ਾਮ ਦੇ 8:30 ਵਜੇ ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ ਰੋਬਰਟ ਐਵਰਨ ਲੌਂਗ 21 ਸਾਲਾਂ ਦਾ ਜਿਹੜਾ ਵੁੱਡਸਟਾਕ ਦਾ ਸੀ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਬਹੁਤ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਆਪਾਂ ਕੱਲ੍ਹ ਖਬਰ ਕੀਤੀ ਸੀ, ਵੈਟੀਕਨ ਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਸੇਮ ਸੈਕਸ ਮੈਰਿਜ ਦੇ ਜਿਹੜੇ ਵਿਆਹ ਹੋਣੇ ਆ ਉਹਨਾਂ ਨੂੰ ਬਲੈਸ ਨਹੀਂ ਕਰਾਂਗੇ, ਯਾਨੀ ਕਿ ਆਸ਼ੀਰਵਾਦ ਜਿਹੜੇ ਉਹ ਨਹੀਂ ਕਰਾਂਗੇ। ਅਤੇ ਹੁਣ ਕਹਿੰਦੇ ਵੀ ਉਹਨਾਂ ਦੇ ਖਿਲਾਫ ਕੁਛ ਜਿਹੜੇ ਰੋਮਨ ਕੈਥੋਲਿਕ ਪ੍ਰੀਸਟ ਆ ਉਹ ਆ ਗਏ, ਕਹਿੰਦੇ ਵੀ ਕੋਈ ਚੱਕਰ ਨਹੀਂ, ਜੇ ਕੋਈ ਇੱਦਾਂ ਦਾ ਆਉਂਦਾ ਹੈ ਅਤੇ ਉਹ ਸੇਮ ਸੈਕਸ ਕਪਲਸ ਆ ਉਹਨਾਂ ਨੂੰ ਬਲੈਸ ਜਿਹੜਾ ਉਹ ਕਰਨਗੇ, ਯਾਨੀ ਕਿ ਉਹਨਾਂ ਨੂੰ ਆਸ਼ੀਰਵਾਦ ਦੇ ਦੇਣਗੇ, ਜਿਹੜੇ ਪਹਿਲੋਂ ਵੀ ਕਹਿੰਦੇ ਆ ਵੀ ਉਹ ਕਈ ਚਿਰ ਤੋਂ ਕਰਦੇ ਆ ਰਹੇ ਆ। ਚਰਚ ਨੇ ਜਿਹੜੇ ਇਹ ਆਰਡਰ ਦਿੱਤੇ ਆ, ਪਰ ਕਹਿੰਦੇ ਵੀ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਉਹ ਜਾਣਗੇ, ਚਾਹੇ ਮਰਦ ਨਾਲ ਵਿਆਹ ਕਰਾ ਰਿਹਾ ਅਤੇ ਚਾਹੇ ਔਰਤ ਦੇ ਨਾਲ। ਸੋ ਪਿਛਲੇ ਲੰਮੇ ਸਮੇਂ ਤੋਂ ਇਹ ਜਿਹੜਾ ਕਾਫੀ ਵੱਡਾ ਜਿਹੜਾ ਮਸਲਾ ਹੈ ਹਰਜੋਤ ਸਿੰਘ ਜੀ ਜਿਹੜਾ ਉਹ ਬਣਿਆ ਹੋਇਆ ਹੈਗਾ ਆ। ਕਹਿੰਦੇ 1.5 ਬਿਲੀਅਨ ਲੋਕ ਹੈਗੇ ਨੇ ਜਿਹੜੇ ਰੋਮਨ ਕੈਥੋਲਿਕ ਚਰਚ ਨੂੰ ਜਿਹੜਾ ਉਹ ਮੰਨਦੇ ਨੇ ਇਸ ਜਿਹੜੇ ਉਹ ਦੁਨੀਆ ਦੇ ਉੱਤੇ। ਸੋ ਇਸ ਤਰੀਕੇ ਦੇ ਨਾਲ ਇਹਨਾਂ ਦੇ ਵੀ ਧਰਮ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਵੀ ਪਾੜਾ ਜਾਂ ਅਜਿਹੀਆਂ ਗੱਲਾਂ ਦੇ ਨਾਲ ਜਿਹੜੇ ਮਤਭੇਦ ਆ ਉਹ ਵਧਣਗੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਹਜੇ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਅੱਜ ਉਹਨਾਂ ਨੇ ਅਨਾਊਂਸ ਕੀਤਾ ਵੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਆ ਪ੍ਰੈਜ਼ੀਡੈਂਟ ਬਾਈਡਨ ਦੀ ਜਦੋਂ ਤੋਂ ਉਹਨਾਂ ਨੇ ਆਫਿਸ ਸਾਂਭਿਆ ਆ ਉਹ ਮਾਰਚ 25 ਨੂੰ ਹੋਊਗੀ। 55 ਦਿਨ ਦੇ ਕਰੀਬ ਹੋ ਗਏ ਹੈਗੇ ਆ ਜਦੋਂ ਤੋਂ ਬਾਈਡਨ ਉਹਨਾਂ ਨੇ ਆਪਣਾ ਜਿਹੜਾ ਵਾਈਟ ਹਾਊਸ ਦਾ ਆਫਿਸ ਸਾਂਭਿਆ ਹੋਇਆ ਆ। ਇਸ ਤੋਂ ਪਹਿਲਾਂ ਜਿਹੜੇ ਰਹਿ ਚੁੱਕੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ 27 ਦਿਨਾਂ ਦੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਸੀ।
ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ 20 ਦਿਨਾਂ ਦੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਹੋਣਾ ਨੇ 33 ਦਿਨਾਂ ਦੇ ਬਾਅਦ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਸੀ। ਸੋ ਫਰੈਂਕ ਸਿੰਗਸੋ ਇੱਕ ਫਾਰਮਰ ਹੈਡ ਹੈਗੇ ਆ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੀਡੀਆ ਦੇ, ਤੇ ਉਹ ਕਹਿੰਦੇ ਆ ਵੀ ਇਹ ਜਿਹੜੀਆਂ ਕਾਨਫਰੰਸ ਹੁੰਦੀਆਂ ਹੈਗੀਆਂ ਇਹ ਗੁੱਡ ਹੁੰਦੀਆਂ ਆ ਮੁਲਕ ਦੇ ਲਈ। ਇਹਦੇ ਵਿੱਚ ਪਤਾ ਚੱਲਦਾ ਆ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕੀ ਕਰ ਰਿਹਾ ਹੈਗਾ ਆ, ਤੇ ਉਹ ਪਲੱਸ ਕਹਿੰਦੇ ਵੀ ਉਹਨਾਂ ਦਾ ਜਿਹੜਾ ਸਿਹਤ ਆ ਉਹਦੇ ਬਾਰੇ ਵੀ ਪਤਾ ਚੱਲੂਗਾ ਵੀ ਬਿਲਕੁਲ ਉਹ ਸਟਰੋਂਗ ਹੈਗੇ ਆ, ਜਾਂ ਕਿਤੇ ਜਿੱਦਾਂ ਕਈ ਵਾਰੀ ਲੈਕਚਰ ਕਰਦੇ ਆ ਵੀ ਪੜ੍ਹਿਆ ਸਾਹਮਣੇ ਦੇਖ ਕੇ ਕਰਦੇ ਹੈਗੇ ਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, US ਦੀਆਂ ਇੰਟੈਲੀਜੈਂਸ ਜਿਹੜੀਆਂ ਏਜੰਸੀਆਂ ਆ ਉਹਨਾਂ ਨੇ ਅੱਜ ਇੱਕ ਰਿਪੋਰਟ ਸ਼ਾਇਆ ਕੀਤੀ ਆ 2020 ਦੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਦੇ ਬਾਬਤ। ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ 2016 ਦੇ ਵਾਂਗ ਕਿਤੇ ਨਾ ਕਿਤੇ ਰਸ਼ੀਆ ਨੇ ਇਹਨਾਂ ਜਿਹੜੀਆਂ ਆ US ਦੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਫਿਰ ਮੈਡਲ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ। ਰਸ਼ੀਅਨ ਪ੍ਰੈਜ਼ੀਡੈਂਟ ਦਾ ਨਾਮ ਉਹਨਾਂ ਨੇ ਇਸ ਦੇ ਵਿੱਚ ਲੈਂਦੇ ਹੋਏ ਕਿਹਾ ਵੀ ਪੁਤਿਨ ਨੇ ਡਾਇਰੈਕਟਲੀ ਕਹਿੰਦੇ ਆ ਵੀ ਐਫਰਟ ਕਿਤੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਵੀ 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਟਰੰਪ ਹੋਣਾ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਚਲੇ ਜਾਣ। ਉੱਧਰ ਕਹਿੰਦੇ ਨਾਲ ਦੇ ਨਾਲ ਈਰਾਨ ਨੇ ਵੀ ਅਮਰੀਕਨ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਵੀ ਉਹ ਟਰੰਪ ਜਿਹੜੇ ਆ ਉਹ ਨਾ ਜਿੱਤਣ। 15 ਪੇਜਾਂ ਦੀ ਜਿਹੜੀ ਰਿਪੋਰਟ ਆ ਉਹ ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਆ ਉਹਨਾਂ ਨੇ ਜਿਹੜਾ ਆ ਉਹ ਲਾਇਆ ਹੈਗਾ ਆ। ਵਾਸ਼ਿੰਗਟਨ ਨੇ ਆਲਰੇਡੀ ਨਵਾਲਨੀ ਦੇ ਜਿਹੜੇ ਉੱਤੇ ਹਮਲਾ ਤੇ ਉਸਨੂੰ ਗ੍ਰਿਫਤਾਰ ਕਰਨ ਤੋਂ ਕਰਕੇ ਪੁਤਿਨ ਹੋਣਾ ਦੇ ਉੱਤੇ ਯਾਨੀ ਕਿ ਰੂਸ ਦੇ ਉੱਤੇ ਉਹਨਾਂ ਨੇ ਕੁਛ ਸੈਂਕਸ਼ਨਸ ਲਾਈਆਂ ਸੀਗੀਆਂ, ਤੇ ਹੁਣ ਇਹ ਰਿਪੋਰਟ ਆਉਣ ਤੋਂ ਬਾਅਦ 'ਚ ਕਿਹਾ ਜਾ ਰਿਹਾ ਵੀ ਵਾਸ਼ਿੰਗਟਨ ਦੇ ਦੁਆਰਾ ਕੁਛ ਹੋਰ ਸੈਂਕਸ਼ਨਸ ਜਿਹੜੀਆਂ ਰੋਕਾਂ ਆ ਮਾਸਕੋ ਦੇ ਉੱਤੇ ਰਸ਼ੀਆ ਉੱਤੇ ਜਿਹੜੀਆਂ ਉਹ ਲਗਾਈਆਂ ਜਾ ਸਕਦੀਆਂ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਕਿੰਨੀ ਕੁ ਜਿਹੜੀ ਆ ਮਾਤਰਾ ਤੱਕ ਕਿੱਥੋਂ ਤੱਕ ਇਹ ਸਫਲ ਰਹੇ ਸੀਗੇ ਇਲੈਕਸ਼ਨ ਦੇ ਵਿੱਚ ਮੈਡਲ ਕਰਨ ਦੇ ਲਈ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਐਸਟਰਾਜ਼ਨੇਕਾ ਦਾ ਕੋਵਿਡ ਵੈਕਸੀਨ ਆ, ਜਿਹੜਾ ਟੀਕਾ ਹੈਗਾ ਕੋਵਿਡ ਦਾ, ਉਹਦੇ ਸੰਬੰਧ ਦੇ ਵਿੱਚ ਅੱਜ ਸਵੀਡਨ ਨੇ ਵੀ ਉਸ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਸਟਾਪ ਕਰ ਦਿੱਤਾ। ਲਾਸਟ ਕੰਟਰੀ ਜਿਹੜੀ ਯੂਰਪ ਦੇ ਵਿੱਚ ਉਹ ਵੀ ਬਣ ਗਈ ਆ। ਇਸ ਤੋਂ ਪਹਿਲਾਂ ਕਈ ਮੁਲਕਾਂ ਨੇ ਯੂਰਪ ਦੇ ਵਿੱਚ ਆਕਸਫੋਰਡ ਐਸਟਰਾਜ਼ਨੇਕਾ ਕਰੋਨਾ ਵਾਇਰਸ ਵੈਕਸੀਨ ਦੇ ਉੱਤੇ ਸਸਪੈਂਸ਼ਨ ਲਾਈ ਆ, ਉਹਨਾਂ ਨੂੰ ਵਰਤਣ 'ਤੇ ਨਾ ਕੀਤੀ ਹੈਗੀ। ਉਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਸੀ ਵੀ ਇਹਦੇ ਨਾਲ ਬਲੱਡ ਕਲੌਟ ਹੁੰਦਾ ਹੈਗਾ, ਪਰ ਬ੍ਰਿਟਿਸ਼ ਡਰੱਗ ਰੈਗੂਲੇਟਰਸ ਜਿਹੜੇ ਹੈਗੇ ਆ ਤੇ ਐਸਟਰਾਜ਼ਨੇਕਾ ਦੇ ਐਗਜ਼ੀਕਿਊਟਿਵ ਤੇ ਆਕਸਫੋਰਡ ਯੂਨੀਵਰਸਿਟੀ ਦੇ ਜਿਹੜੇ ਸਾਇੰਟਿਸਟ ਆ ਉਹਨਾਂ ਨੇ ਇਹ ਕਿਹਾ ਵੀ 17 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੇ ਟੀਕੇ ਲਾਏ ਗਏ ਆ, ਸਿਰਫ 40 ਕੇਸ ਇੱਦਾਂ ਦੇ ਆਏ ਆ ਜਿਨ੍ਹਾਂ ਦੇ ਬਲੱਡ ਕਲੌਟ ਹੋਇਆ। ਕਹਿੰਦੇ ਵੀ ਇੰਨਾ ਤਾਂ ਹੋਰ ਜਿਹੜੇ ਕਿਸੇ ਤਰ੍ਹਾਂ ਦੀ ਵੀ ਜਿਹੜੇ ਵੈਕਸੀਨ ਲੱਗਦੇ ਉਹਨਾਂ ਨਾਲ ਵੀ ਜਿਹੜਾ ਹੋ ਸਕਦਾ ਹੈਗਾ ਆ। ਤੇ ਈਵਨ ਕਹਿੰਦੇ ਮੋਡਰਨਾ ਤੇ ਫਾਈਜ਼ਰ ਜਿਹੜੇ ਆ ਫਾਰਮੂਲਾ USA ਯੂਜ਼ ਹੋ ਰਿਹਾ ਉਹਨਾਂ ਤੋਂ ਵੀ ਇਹ ਹੋ ਸਕਦਾ ਹੈਗਾ। ਡੈਨਮਾਰਕ, ਆਈਸਲੈਂਡ, ਨਾਰਵੇ ਇਹ ਸਭ ਤੋਂ ਪਹਿਲਾਂ ਸੀ ਜਿਨ੍ਹਾਂ ਨੇ ਇਹ ਵੈਕਸੀਨ ਨੂੰ ਵਰਤਣ ਤੋਂ ਸਸਪੈਂਸ਼ਨ ਕੀਤੀ ਸੀ। ਉਸ ਤੋਂ ਬਾਅਦ ਬਲਗਾਰੀਆ, ਆਇਰਲੈਂਡ, ਨੀਦਰਲੈਂਡ, ਜਰਮਨੀ, ਫਰਾਂਸ ਤੇ ਸਪੇਨ ਨੇ ਜਿਹੜਾ ਡਿਸਾਈਡ ਕੀਤਾ ਸੀ ਵੀ ਹਜੇ ਅਸੀਂ ਇਸ ਵੈਕਸੀਨ ਨੂੰ ਨਹੀਂ ਵਰਤਣਾ, ਕਿਉਂਕਿ ਜਿਹੜੇ ਕੁਛ ਕੇਸਾਂ ਤੋਂ ਜਿਸ ਤਰ੍ਹਾਂ ਆਪਾਂ ਦੱਸਿਆ ਆ ਵੀ ਇਹ ਰਿਜ਼ਲਟਸ ਆਏ ਸੀ ਵੀ ਉਹਨਾਂ ਨੂੰ ਬਲੱਡ ਕਲੌਟ ਹੋ ਗਿਆ ਸੀ ਜਿਨ੍ਹਾਂ ਨੇ ਵੈਕਸੀਨ ਲਵਾਇਆ ਸੀ। ਜੀ ਜੀ ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ABC ਨਿਊਜ਼ ਦੇ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਆ ਮਾਈਗਰੈਂਟਸ ਨੂੰ ਡੋਂਟ ਕਮ ਓਵਰ, ਵੀ ਸਾਡੇ ਜਿਹੜੇ ਆ ਇਸ ਪਾਸੇ ਵੱਲ ਨੂੰ ਉਹ ਨਾ ਆਵੋ। ਉਹਨਾਂ ਨੇ ਕਿਹਾ ਵੀ ਸਾਰਿਆਂ ਨੂੰ ਮੈਂ ਕਹਿੰਦਾ ਵੀ ਆਪਣੀ ਸਿਟੀ ਟਾਊਨ ਜਾਂ ਆਪਣੀ ਕਮਿਊਨਿਟੀ ਨੂੰ ਛੱਡ ਕੇ ਇੱਧਰ ਉਹ ਨਾ ਆਓ। ਕਹਿੰਦਾ ਮੈਂ ਜਿੰਨਾ ਕਲੀਅਰਲੀ ਕਹਿ ਸਕਦਾ ਹਾਂ ਉਹ ਕਲੀਅਰਲੀ ਕਹਿ ਰਿਹਾ ਹਾਂ, ਡੋਂਟ ਕਮ ਓਵਰ। ਇਹ ਪੈਂਸਿਲਵੇਨੀਆ ਦੇ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਜਿਹੜੀ ਆ ABC ਨਿਊਜ਼ ਦੇ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਦਿੱਤੀ ਸੀਗੀ। ਸੋ ਉਸ ਦੇ ਵਿੱਚੋਂ ਇਹ ਕੁਛ ਅੰਸ਼ ਜਿਹੜੇ ਉਹ ਲਏ ਹੈਗੇ ਆ। ਅਤੇ ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਕੀ ਇਹ ਤੁਹਾਡੀ ਗਲਤੀ ਸੀਗੀ ਵੀ ਜਿਹੜਾ ਤੁਸੀਂ ਐਂਟੀਸਪੇਟ ਨਹੀਂ ਕੀਤਾ ਵੀ ਇੰਨੇ ਲੋਕ ਜਿਹੜੇ ਆ ਉਹ ਆ ਜਾਣਗੇ। ਅਤੇ ਇਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਮੈਂ ਪਹਿਲਾਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹ ਪਿਛਲੇ 2 ਸਾਲਾਂ ਤੋਂ ਸਰਜ ਜਿਹੜੀ ਆ ਉਹ ਚੱਲਦੀ ਆ ਰਹੀ ਆ। 19 ਤੇ 20 ਦੇ ਵਿੱਚ ਵੀ ਜਿਹੜੀ ਉਹ ਸਰਜ ਸੀਗੀ। ਸੋ ਉਹਨਾਂ ਨੇ ਨਾਲ ਹੀ ਫਿਰ ਜਿਹੜੇ ਆ ABC ਵਾਲਿਆਂ ਨੇ ਕਿਹਾ ਵੀ ਇਹ ਹੁਣ ਤੱਕ ਦੀ ਸਭ ਤੋਂ ਇੱਕ ਹਿਸਾਬ ਦੇ ਨਾਲ ਵਰਸ ਆ ਵੀ ਭੈੜੀ ਆ, ਯਾਨੀ ਕਿ ਕਾਫੀ ਜ਼ਿਆਦਾ ਲੋਕ ਇਸ ਪਾਸੇ ਵੱਲ ਨੂੰ
ਆ ਰਹੇ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਜੋ ਸਿੰਘ ਜੀ ਇਸ ਇੰਟਰਵਿਊ ਦੇ ਵਿੱਚ ਹੋਰ ਉਹਨਾਂ ਨੇ ਕੀ ਗੱਲਬਾਤ ਕੀਤੀ ਆ, ਪਰ ਇਹ ਛੋਟਾ ਜਿਹਾ ਸਾਰਾਂਸ਼ ਜਿਹੜਾ ਆ ਇਸ ਦੇ ਵਿੱਚੋਂ ਉਹ ਸਾਹਮਣੇ ਆਇਆ ਆ। ਅਤੇ ਆਈ ਥਿੰਕ ਕੱਲ੍ਹ ਨੂੰ ਇਹ ਜਿਹੜੀ ਇੰਟਰਵਿਊ ਪੂਰੀ ਇਹਨਾਂ ਦੀ ਨਸ਼ਰ ਹੋਣੀ ਹੈ। ਇਸ ਦੇ ਵਿੱਚ ਜਿਹੜਾ $1.9 ਟ੍ਰਿਲੀਅਨ ਦਾ ਕੋਵਿਡ ਰਿਲੀਫ ਪੈਕੇਜ ਆ ਅਤੇ ਮਾਈਗਰੈਂਟਸ ਦਾ ਜਿਹੜਾ ਇਸ ਟਾਈਮ ਸਦਰਨ ਬਾਰਡਰ ਦੇ ਉੱਤੇ ਜਮਾਵੜਾ ਬਣਦਾ ਜਾ ਰਿਹਾ ਆ, ਉਸ ਨੂੰ ਲੈ ਕੇ ਕਾਫੀ ਜਿਹੜੇ ਆ ਗੱਲਾਂ ਬਾਤਾਂ ਜਿਹੜੀਆਂ ਉਹ ਸੁਣਨ ਨੂੰ ਮਿਲਣਗੀਆਂ। ਜੀ ਬਿਲਕੁਲ, ਜਿਸ ਤਰ੍ਹਾਂ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਜਿਹੜੀ ਗੱਲਬਾਤ ਆ ਰਹੀ ਸੀ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਆ ਕੇਜਸ ਦੇ ਵਿੱਚ ਜਾਂ ਬੰਕਸ ਦੇ ਵਿੱਚ, ਹੁਣ ਸੇਮ ਚੀਜ਼ ਉਹ ਸੇਮ ਹੀ ਵਾਪਰ ਰਹੀ ਹੈ, ਕਿਉਂਕਿ ਇੰਨੀ ਵੱਡੀ ਗਿਣਤੀ 'ਚ ਕਹਿੰਦੇ 20 ਸਾਲਾਂ ਦੀ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਇਸ ਟਾਈਮ ਉਹ ਬਾਰਡਰ ਤੋਂ ਕ੍ਰਾਸ ਹੋਏ ਆ, ਜਿਨ੍ਹਾਂ ਦੇ ਵਿੱਚ ਬੱਚੇ ਬਹੁਤ ਜ਼ਿਆਦਾ 4200 ਦੇ ਕਰੀਬ ਮਾਈਨਰਸ ਜਿਹੜੇ ਆ ਉਹ ਪਿਛਲੇ 10 ਕੁ ਦਿਨਾਂ ਦੇ ਵਿੱਚ ਕ੍ਰਾਸ ਕਰਦੇ ਹੋਏ ਜਿਹੜੇ ਫੜੇ ਗਏ ਹੈਗੇ ਆ। ਸੋ ਹੁਣ ਇਕੱਲਾ ਰਿਪਬਲਿਕਨ ਨਹੀਂ, ਬਹੁਤ ਸਾਰੇ ਜਿਹੜੇ ਡੈਮੋਕਰੇਟ ਕਾਂਗਰਸਮੈਨ ਹੈਗੇ ਆ ਬਾਰਡਰ ਸਟੇਟ ਦੇ, ਉਹ ਵੀ ਜਿਹੜੇ ਕਾਫੀ ਵਿਰੋਧ 'ਚ ਆਏ ਆ ਵੀ ਇੱਥੇ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆ ਉਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ ਆ ਤਾਂ ਕਿ ਜਿਹੜਾ ਸਰਜ ਰੋਕਿਆ ਜਾ ਸਕੇ। ਜੀ, ਪ੍ਰੈਜ਼ੀਡੈਂਟ ਬਾਈਡਨ ਨੂੰ ਅੱਜ ਜਿਹੜੀ ਗੱਲਬਾਤ ਦੇ ਵਿੱਚ ਇਸ ਦੇ ਵਿੱਚ ਡੈਮੋਕਰੇਟ ਨਿਊਯਾਰਕ ਦੇ ਜਿਹੜੇ ਗਵਰਨਰ ਕਿਊਮੋ ਆ ਉਹਨਾਂ ਬਾਰੇ ਵੀ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਊਮੋ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਜੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਕਨਫਰਮ ਹੁੰਦਾ ਆ ਵੀ ਇਸ 'ਤੇ ਸੈਕਸ਼ੂਅਲ ਹਰਾਸਮੈਂਟ ਜਿਹੜੀ ਇਸ ਨੇ ਕੀਤੀ ਆ। ਕਹਿੰਦੇ ਉਹਨਾਂ ਨੇ ਇੱਥੇ ਹੀ ਨਹੀਂ ਕਿਹਾ ਵੀ ਰਿਜ਼ਾਈਨ, ਕਹਿੰਦੇ ਵੀ ਆਈ ਥਿੰਕ ਹੀ ਸ਼ੁੱਡ ਪ੍ਰੋਬਬਲੀ ਐਂਡ ਅਪ ਬੀਇੰਗ ਪ੍ਰੋਸੀਕਿਊਟਡ ਟੂ, ਵੀ ਉਸ ਦੇ ਉੱਤੇ ਜਿਹੜਾ ਆ ਚਾਰਜ ਵੀ ਜਿਹੜੇ ਇੱਕ ਹਿਸਾਬ ਦੇ ਨਾਲ ਲੱਗਣੇ ਚਾਹੀਦੇ ਆ। ਸੋ ਕਿਊਮੋ ਦਾ ਜਿਹੜੇ ਉਹਦੇ ਉੱਤੇ ਹੁਣ ਕਥਿਤ ਦੋਸ਼ ਲੱਗੇ, ਜੇ ਦੋਸ਼ ਉਹਨਾਂ 'ਚੋਂ ਕੋਈ ਵੀ ਸਾਬਤ ਹੋ ਜਾਂਦਾ ਆ, ਉਹਦਾ ਕਰੀਅਰ ਤਾਂ ਜਿਹੜਾ ਉਹ ਖਤਮ ਹੀ ਖਤਮ ਆ, ਨਾਲ ਉਹ ਵੀ ਹੋ ਸਕਦਾ ਆ ਵੀ ਇਹ ਹਾਈ ਪ੍ਰੋਫਾਈਲ ਜਿਹੜੀ ਆ ਪ੍ਰੋਸੀਕਿਊਸ਼ਨ ਵੀ ਜਿਹੜੀ ਆ ਇਹ ਹੋਵੇ। ਐਟਲੀਸਟ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ ਵੀ ਇਹਨਾਂ ਦੀ ਪਾਰਟੀ ਦੇ ਬੰਦੇ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਜਿਹੜਾ ਆ ਉਹ ਆਖ ਰਹੇ ਆ, ਸਟੈਂਡ ਲੈ ਰਹੇ ਆ। ਜਿੱਦਾਂ ਕਿ ਆਪਾਂ ਪਿਛਲੀ ਵਾਰ ਦੇ ਵਿੱਚ ਦੇਖਿਆ ਸੀਗਾ, ਪਿਛਲੀ ਪਾਰਟੀ ਵਾਲੇ ਜਿਹੜੇ ਪ੍ਰਸ਼ਾਸਨ ਵਾਲੇ ਸੀਗੇ ਉਹ ਗਲਤ ਦੇ ਨਾਲ ਵੀ ਜਿਹੜਾ ਪੂਰਾ ਮੋਢਾ ਡਾ ਕੇ ਉਹ ਖੜ ਜਾਂਦੇ ਰਹੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਇੰਗਲੈਂਡ ਤੋਂ ਆ ਰਹੀ ਆ, ਜਿਹੜੀ ਊਬਰ ਕੰਪਨੀ ਆ। ਜਿਸ ਤਰ੍ਹਾਂ ਜਿਹੜੀਆਂ ਗਿਗ ਕੰਪਨੀਜ਼ ਹੈਗੀਆਂ ਊਬਰ, ਲਿਫਟ, ਡੋਰ ਡੈਸ਼ ਵਗੈਰਾ, ਸੋ ਕੈਲੀਫੋਰਨੀਆ ਦੇ ਵਿੱਚ ਤਾਂ ਜਿਹੜਾ ਵੋਟਿੰਗ ਵੀ ਹੋਈ ਸੀ AV5 ਨੂੰ ਲੈ ਕੇ ਵੀ ਜਿਹੜੇ ਉਹਨਾਂ ਦੇ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਐਜ਼ ਏ ਇੰਪਲਾਈ ਗਿਣਨਾ ਚਾਹੀਦਾ ਹੈਗਾ, ਜਿਹੜੇ ਊਬਰ ਲਿਫਟ ਦੇ ਲਈ ਕੰਮ ਕਰਦੇ ਆ, ਨਾਟ ਐਜ਼ ਏ ਸੈਲਫ ਇੰਪਲਾਈਡ। ਪਰ ਦੁਬਾਰਾ ਕੀ ਫਿਰ ਇਹ ਗੱਲਬਾਤ ਚੱਲ ਰਹੀ ਆ, ਲੱਗਦਾ ਆ ਵੀ ਇੱਥੇ ਇੱਕ ਵਾਰੀ ਫਿਰ ਜਿਹੜੇ ਊਬਰ ਲਿਫਟ ਤੇ ਜਿਹੜੇ ਡੋਰ ਡੈਸ਼ ਆ ਉਹਨਾਂ ਦੇ ਲਈ ਜਿੰਨੇ ਵੀ ਲੋਕ ਕੰਮ ਕਰਦੇ ਆ ਉਹਨਾਂ ਨੂੰ ਐਜ਼ ਏ ਇੰਪਲਾਈ ਗਿਣਿਆ ਜਾਵੇ। ਇਸੇ ਤਰ੍ਹਾਂ UK ਦੇ ਵਿੱਚ ਪਿਛਲੇ 6 ਸਾਲਾਂ ਤੋਂ ਇਹ ਲੜਾਈ ਚੱਲ ਰਹੀ ਸੀ ਪਈ UK ਦੇ ਵਿੱਚ ਇਹਨਾਂ ਸਾਰੀਆਂ ਕੰਪਨੀਆਂ ਲਈ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਐਜ਼ ਏ ਇੰਪਲਾਈ ਗਿਣਿਆ ਜਾਵੇ। ਸੋ UK ਦੀ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜੇ ਇੰਪਲਾਈਜ਼ ਹੈਗੇ ਜਿਹੜੇ ਕੰਮ ਕਰਦੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਆ ਵੀ ਹਾਂ ਇਹਨਾਂ ਨੂੰ ਐਜ਼ ਏ ਇੰਪਲਾਈ ਹੀ ਗਿਣਿਆ ਜਾਊਗਾ ਅਤੇ ਨਾਲ ਦੀ ਨਾਲ ਉਹਨਾਂ ਦੇ ਮਿਨੀਮਮ ਵੇਜ ਹੋਊਗੀ, ਪਲੱਸ ਜੋ ਵੀ ਉਹਨਾਂ ਦੀ ਟਿਪਸ ਹੋਊਗੀ, ਉਹਨਾਂ ਦੀ ਛੁੱਟੀਆਂ ਅਤੇ ਈਵਨ ਪੈਨਸ਼ਨ ਪਲਾਨ ਤੱਕ ਦੀ ਵੀ ਜਿਹੜੀ ਗੱਲ ਆ ਉਹਦੇ ਵਿੱਚ ਇਨਕਲੂਡ ਕਰਨ ਦੀ ਕੀਤੀ ਗਈ ਹੈਗੀ। UK ਦੀ ਸੁਪਰੀਮ ਕੋਰਟ ਨੇ ਇਹ ਜਿਹੜਾ ਡਿਸੀਜ਼ਨ ਦਿੱਤਾ ਹੈਗਾ। ਸੋ ਹੁਣ ਊਬਰ ਵਾਲੇ ਕਹਿੰਦੇ ਵੀ ਨਹੀਂ ਅਸੀਂ ਤਾਂ ਥਰਡ ਪਾਰਟੀ ਜੀ ਇੱਕ ਪ੍ਰੋਗਰਾਮ ਹੀ ਹੈਗੇ ਆ, ਸੋਫਟਵੇਅਰ ਐਪ ਹੈਗੇ ਆ, ਅਤੇ ਪਰ ਉਹ ਕਹਿੰਦੇ ਨਹੀਂ ਜਿਹੜੇ ਤੁਸੀਂ ਜਿੰਨੇ ਵੀ ਲੋਕ ਕੰਮ ਕਰਦੇ ਤੁਹਾਡੇ ਲਈ ਉਹਨਾਂ ਨੂੰ ਐਜ਼ ਏ ਇੰਪਲਾਈ ਗਿਣੋ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਟਵਿੱਟਰ ਨੇ ਕਹਿੰਦੇ ਹੁਣ ਤੱਕ QAnon ਜਿਹੜੇ ਕੌਨਸਪੀਰੇਸੀ ਥਿਊਰਿਸਟ ਹੈਗੇ ਆ ਜਿਨ੍ਹਾਂ ਦੇ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਦੇਖਿਆ ਵੀ ਹਾਂਜੀ ਜੀ 6 ਤਰੀਕ ਨੂੰ ਬਣ ਜਾਣਾ ਜੀ ਉਹਨਾਂ ਨੇ ਰਾਸ਼ਟਰਪਤੀ, ਫਿਰ ਮਾਰਚ ਦੇ ਜਿਹੜੇ ਉਹ ਦਿਨ ਆ ਗਏ, ਹੋਰ ਕਈ ਕੁਛ ਜਿਹੜੇ ਆ ਉਹ ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਉਹ ਅੱਗੇ ਪੇਸ਼ ਕਰਦੇ ਰਹਿੰਦੇ ਆ। ਕਹਿੰਦੇ ਟਵਿੱਟਰ ਨੇ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਰੋਕਣ ਦੇ ਲਈ ਨੱਥ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਆ ਅਤੇ ਇਸ ਦੇ ਚੱਲਦਿਆਂ ਪਿਛਲੇ ਕੁਛ ਸਾਲਾਂ ਦੇ ਵਿੱਚ ਉਹਨਾਂ ਨੇ 1.5 ਲੱਖ ਅਕਾਊਂਟ ਜਿਹੜੇ ਹੁਣ ਤੱਕ ਬੈਨ ਕਰ ਦਿੱਤੇ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਹ ਸੀਗੇ। ਸੋ 12 ਜਨਵਰੀ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਨੇ ਦੱਸਿਆ ਵੀ ਉਹ ਉਸ 6 ਜਨਵਰੀ ਤੋਂ 12 ਜਨਵਰੀ ਦੇ ਵਿੱਚ ਉਹਨਾਂ ਨੇ 70,000 ਅਕਾਊਂਟ ਜਿਹੜੇ ਆ ਸਸਪੈਂਡ ਜਿਹੜੇ ਉਹ ਕਰ ਦਿੱਤੇ ਅਤੇ ਹੁਣ ਕਹਿੰਦੇ ਉਹ ਨੰਬਰ ਡਬਲ ਹੋ ਗਿਆ, 1.5 ਲੱਖ ਤੱਕ ਜਿਹੜਾ ਉਹ ਪਹੁੰਚ ਗਿਆ ਹੈਗਾ। ਸੋ ਅਕਾਊਂਟ ਕਹਿੰਦੇ ਵੀ ਇਹ ਨਹੀਂ ਸੀਗਾ ਵੀ ਬਾਹਰੋਂ ਸੀਗੇ ਜਾਂ ਬੋਟਸ ਸੀਗੇ, ਕਹਿੰਦੇ ਵੀ ਇਹ ਰੀਅਲ ਪੀਪਲ ਸੀਗੇ ਜਿਹੜੇ ਕੁਛ ਨਾ ਕੁਛ ਇਸ ਤਰੀਕੇ ਦੇ ਨਾਲ ਝੂਠੀਆਂ ਗੱਲਾਂ ਜਿਹੜੀਆਂ ਆ ਉਹ ਫੈਲਾ ਰਹੇ ਸੀ।
ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ। ਸੈਨ ਹੋਜ਼ੇ ਕਾਫੀ ਵੱਡਾ ਸ਼ਹਿਰ ਹੈਗਾ USA ਦਾ, ਤੇ ਇੱਥੇ ਜਿਹੜੇ ਪਹਿਲੇ ਪੁਲਿਸ ਚੀਫ ਸੀਗੇ ਉਹ ਛੱਡ ਕੇ ਚਲੇ ਗਏ ਸੀ ਜੋਬ ਆਪਣੀ, ਤੇ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ। ਸੋ ਹੁਣ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਪੁਲਿਸ ਚੀਫ ਆ ਉਹਦੀ ਜਿਹੜੀ ਲੱਭਣ ਦੀ ਕੋਸ਼ਿਸ਼ ਜਾਰੀ ਸੀ ਸੈਨ ਹੋਜ਼ੇ ਸਿਟੀ ਦੇ ਮੇਅਰ ਜਿਹੜੇ ਹੈਗੇ ਆ ਤੇ ਸਿਟੀ ਕੌਂਸਲ ਵੱਲੋਂ। ਤੇ ਅੱਜ ਉਹਨਾਂ ਨੇ ਇਹ ਅਨਾਊਂਸ ਕੀਤਾ ਵੀ ਐਂਥਨੀ ਮਾਟਾ ਜਿਹੜੇ ਕਿ ਡਿਪਟੀ ਚੀਫ ਹੈਗੇ ਆ ਸੈਨ ਹੋਜ਼ੇ ਪੁਲਿਸ ਦੇ ਵਿੱਚ ਪਿਛਲੇ 25 ਸਾਲਾਂ ਤੋਂ, ਉਹਨਾਂ ਨੂੰ ਹੀ ਐਜ਼ ਏ ਚੀਫ ਰੱਖਿਆ ਜਾਊਗਾ। ਸੋ ਇਹ ਸ਼ਿਕਾਗੋ ਦੇ ਰਹਿਣ ਵਾਲੇ ਆ। 1996 'ਚ ਇਹਨਾਂ ਨੇ ਮਾਸਟਰਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕੀਤੀ ਸੀਗੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਤੋਂ, ਤੇ 25 ਸਾਲਾਂ ਤੋਂ ਸੈਨ ਹੋਜ਼ੇ ਪੁਲਿਸ ਦੇ ਲਈ ਕੰਮ ਕਰ ਰਹੇ ਹੈਗੇ। ਜੀ, ਕੱਲ੍ਹ ਆਪਾਂ ਦੱਸ ਰਹੇ ਸੀ ਵੀ ਫਰੈਜ਼ਨੋ ਦੇ ਵਿੱਚ ਇੱਕ ਜਿਹੜਾ ਇੱਥੇ ਦਾ ਪੁਲਿਸ ਆਫਿਸਰ ਆ, ਉਹ ਜਿਹੜਾ ਇੱਕ ਐਕਸਟ੍ਰੀਮਿਸਟ ਗਰੁੱਪ ਪ੍ਰਾਊਡ ਬॉयਜ਼ ਆ, ਉਸ ਦੇ ਨਾਲ ਉਸ ਦੇ ਤਾਰਾਂ ਜਿਹੜੀਆਂ ਜੁੜਦੀਆਂ ਆ ਰਹੀਆਂ ਸੀਗੀਆਂ, ਅਤੇ ਕਹਿੰਦੇ ਵੀ ਹੁਣ ਉਹ ਮੰਨ ਗਿਆ ਆ ਪੁਲਿਸ ਦਾ ਇਹ ਬੰਦਾ ਵੀ ਉਹ ਵਾਕਿਆ ਹੀ ਪ੍ਰਾਊਡ ਮੈਂਬਰ ਦਾ ਜਿਹੜਾ ਉਹ ਪ੍ਰਾਊਡ ਬॉयਜ਼ ਦਾ ਜਿਹੜਾ ਉਹ ਮੈਂਬਰ ਰਿਹਾ ਹੈਗਾ ਆ। ਮੇਅਰ ਜੈਰੀ ਡਾਇਰ ਉਹਨਾਂ ਨੇ ਇਸ ਨੂੰ ਜਿਹੜਾ ਪੇਡ ਲੀਵ ਦੇ ਉੱਤੇ ਕਰ ਦਿੱਤਾ ਸੀ, ਅਤੇ ਇੰਟਰਨਲ ਇਨਵੈਸਟੀਗੇਸ਼ਨ ਇਸ ਦੀ ਜਿਹੜੀ ਉਹ ਚਾਲੂ ਕਰ ਦਿੱਤੀ ਸੀ। ਰਿਕ ਫਿਟਜ਼ਜੈਰਲਡ ਦੇ ਅਟਰਨੀ ਨੇ ਜਿਹੜਾ ਅੱਜ ਇਹ ਮੰਨਿਆ ਆ ਵੀ ਇਹ ਪ੍ਰਾਊਡ ਬॉय ਇੱਕ ਟਾਈਮ ਦੇ ਉੱਤੇ ਰਿਹਾ ਹੈਗਾ ਆ। ਸੋ ਹੁਣ ਇਹ ਸਾਬਤ ਹੋਣ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈ ਦੇਖਣਾ ਪਊਗਾ। 19 ਸਾਲ ਦਾ ਇਹ ਪੁਲਿਸ ਦੇ ਲਈ ਇਸਨੇ ਕੰਮ ਕੀਤਾ ਆ, ਅਤੇ ਪਰ ਕਹਿੰਦੇ ਵੀ ਜਦੋਂ ਬੀਤੇ ਕੁਛ ਹਫ਼ਤੇ ਪਹਿਲਾਂ ਜਦੋਂ ਟਾਵਰ ਥੀਏਟਰ ਦੇ ਵਿੱਚ ਪ੍ਰੋਟੈਸਟ ਹੋਏ ਸੀਗੇ, ਉਹ ਇੱਕ ਡਿਫਰੈਂਟ ਸ਼ੇਡ ਆਫ ਬਲੂ ਜਿਹੜਾ ਆ ਉਹ ਪਾ ਕੇ ਆਇਆ ਹੋਇਆ ਸੀ। ਸੋ ਹੋ ਸਕਦਾ ਵੀ ਕੋਈ ਅਦਾਲਤ ਤੱਕ ਵੀ ਇਹ ਕੇਸ ਜਾਵੇ ਜਾਂ ਨਹੀਂ। ਇਸੇ ਤਰ੍ਹਾਂ ਅਗਲੀ ਖਬਰ ਵੀ ਫ੍ਰਿਜ਼ਨੋ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਿ ਕਲੀਨਿਕਾ ਸਿਆਰਾ ਵਿਸਟਾ ਨਾਮ ਦੇ ਜਿਹੜੇ ਕਲੀਨਿਕਸ ਹੈਗੇ ਆ, ਉਹਨਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨ ਹੈਗੀਆਂ ਦੋਨੋਂ ਸ਼ਹਿਰਾਂ ਦੇ ਵਿੱਚ। ਉੱਥੇ ਜਿਹੜੇ ਆ ਵੈਕਸੀਨ ਲੋਕਾਂ ਨੂੰ ਲਾਏ ਜਾਣਗੇ। ਇਹਨਾਂ ਦੇ ਵਿੱਚ ਹੁਣ ਉਹਨਾਂ ਨੇ ਇਹ ਕਿਹਾ ਵੀ ਜੇ ਕਿਸੇ ਨੂੰ ਕੋਈ ਜਿਹੜੀ ਵੱਡੀ ਜਿਹੜੀ ਮੈਡੀਕਲ ਪ੍ਰੋਬਲਮ ਹੈਗੀ, ਕਿਸੇ ਨੂੰ ਕੈਂਸਰ ਆ, ਕਿਸੇ ਨੂੰ ਕਿਡਨੀ ਡਿਸੀਜ਼ ਆ, ਸਟੇਜ 4 ਡਾਊਨ ਸਿੰਡਰੋਮ ਆ, ਪ੍ਰੈਗਨੈਂਸੀ, ਬੋਡੀ ਮਾਸ ਇੰਡੈਕਸ ਜਿਹਨਾਂ ਦਾ 40 ਤੋਂ ਵੱਧ ਹੈਗਾ, ਹਾਰਟ ਕੰਡੀਸ਼ਨ ਆ, ਉਹਨਾਂ ਨੂੰ, ਤੇ ਇਸੇ ਤਰ੍ਹਾਂ ਡਾਇਬਟੀ 2 ਆ, ਉਹਨਾਂ ਨੂੰ ਜਿਹੜੇ ਟੀਕੇ ਆ ਫ੍ਰੀ ਲਾਏ ਜਾਣਗੇ। ਸੋ ਜੇ ਕਿਸੇ ਨੇ ਟੀਕੇ ਲਵਾਉਣੇ ਵੀ ਆ, ਸੋ ਇਹਨਾਂ ਨੂੰ ਜਿਹੜੇ ਗੂਗਲ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ। ਹਜੇ ਵੀ ਜਿਹੜੀ ਕਰੋਨਾ ਵਾਇਰਸ ਦੀ ਮਾਰ ਆ ਉਹ ਇਸੇ ਤਰ੍ਹਾਂ ਚੱਲ ਰਹੀ ਆ, ਜ਼ਰੂਰ ਆ ਥੋੜ੍ਹੀ ਜਿਹੀ ਸਲੋ ਹੋ ਗਈ ਆ। ਜੇ ਫ੍ਰਿਜ਼ਨੋ ਕਾਉਂਟੀ ਦੀ ਗੱਲ ਕਰਦੇ ਜਾਈਏ, ਪਿਛਲੇ ਵੀਕ 159 ਕੇਸ ਜਿਹੜੇ ਆ ਉਹਨਾਂ ਨੇ ਐਡ ਕੀਤੇ ਆ ਨਵੇਂ, ਤੇ ਸਟੇਟ ਦੇ ਨੰਬਰ 97,185 ਆ। ਇਸੇ ਤਰ੍ਹਾਂ ਟੁਲੇਰੀ ਕਾਉਂਟੀ ਦੇ ਵਿੱਚ ਵੀ ਨਵੇਂ ਕੇਸ ਰਿਪੋਰਟ ਹੋਏ ਆ, ਮਰਸਡ ਕਾਉਂਟੀ, ਕਿੰਗਸ, ਮਡੇਰਾ ਕਾਉਂਟੀ ਦੇ ਵਿੱਚ ਵੀ। ਸੋ ਹਜੇ ਲੋਕਾਂ ਨੂੰ ਜਿਹੜਾ ਆ ਪੂਰਾ ਕੇਅਰਫੁਲ ਰਹਿਣਾ ਚਾਹੀਦਾ ਆ, ਢਿੱਲੇ ਨਹੀਂ ਪੈਣਾ ਚਾਹੀਦਾ, ਈਵਨ ਤੁਸੀਂ ਵੈਕਸੀਨ ਲਵਾ ਵੀ ਲਿਆ ਹੈ। ਜੀ, ਉੱਦਾਂ ਇਸ ਦੇ ਬਾਬਤ ਥੋੜ੍ਹੀਆਂ ਜਿਹੀਆਂ ਗੁੱਡ ਨਿਊਜ਼ ਜਿਹੜੀਆਂ ਇਹ ਜ਼ਰੂਰ ਹਰਜੋਤ ਸਿੰਘ ਜੀ ਆ ਰਹੀਆਂ ਆ। ਜਿਹੜੇ ਟੀਅਰ ਸਿਸਟਮ ਸੀ ਕੈਲੀਫੋਰਨੀਆ ਦੇ ਵਿੱਚ, ਕੁਛ ਕਾਉਂਟੀਜ਼ ਹੌਲੀ ਹੌਲੀ ਜਿਹੜੇ ਆ ਖੁੱਲ੍ਹਣ ਵੱਲ ਨੂੰ, ਪੂਰੇ ਖੁੱਲ੍ਹਣ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਆ। ਬੇ ਏਰੀਏ ਦੀ ਪਹਿਲੀ ਕਾਉਂਟੀ ਜਿਹੜੀ ਸੈਨ ਮਟੇਓ ਬਣ ਰਹੀ ਆ, ਜਿਹੜੇ ਕਈ ਮਹੀਨਿਆਂ ਬਾਅਦ ਜਿਹੜੀ ਆ ਉਹ ਔਰੇਂਜ ਟੀਅਰ ਦੇ ਵਿੱਚ ਪਹੁੰਚ ਰਹੀ ਹੈ। ਪਰਪਲ ਸਭ ਤੋਂ ਖਤਰਨਾਕ ਹੁੰਦਾ, ਫਿਰ ਰੈੱਡ ਆ, ਅਤੇ ਫਿਰ ਉਸ ਤੋਂ ਥੱਲੇ ਜਿਹੜਾ ਆ ਉਹ ਔਰੇਂਜ ਟੀਅਰ ਆ। ਸੋ ਥੋੜ੍ਹੀ ਜਿਹੀ ਹੋਰ ਢਿੱਲਾਂ ਜਿਹੜੀਆਂ ਇੱਧਰ ਹੋਣਗੀਆਂ। ਕਹਿੰਦੇ ਵੀ ਸੈਂਟਾ ਕਲਾਰਾ ਕਾਉਂਟੀ ਅਤੇ ਸੈਨ ਫਰਾਂਸਿਸਕੋ ਕਾਉਂਟੀ, ਇਹ ਦੋਨੋਂ ਵੀ ਇਸ ਟਾਈਮ ਟਰੈਕ ਦੇ ਉੱਤੇ ਹੈਗੀਆਂ। ਅਗਲੇ ਹਫ਼ਤੇ ਇਹ ਵੀ ਜਿਹੜੀਆਂ ਆ ਔਰੇਂਜ ਟੀਅਰ ਦੇ ਵਿੱਚ ਆ ਜਾਣਗੀਆਂ। ਸੋ ਨਵੇਂ ਕੇਸਿਸ ਪੋਜ਼ੀਟਿਵਿਟੀ ਰੇਟ ਜਿਹੜਾ ਆ ਉਹ ਅੱਗੇ ਦੇ ਨਾਲੋਂ ਜਿਹੜਾ ਉਹ ਘਟਿਆ ਹੈਗਾ ਆ। ਹੁਣ ਤੱਕ ਜੌਨਸਨ ਐਂਡ ਜੌਨਸਨ ਦੀਆਂ 341,341,000 ਡੋਜ਼ਜ਼ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਉਹ ਲੱਗ ਚੁੱਕੀਆਂ ਹੋਈਆਂ ਨੇ। ਪਿਛਲੇ ਹਫ਼ਤੇ 1.2 ਮਿਲੀਅਨ ਜਿਹੜੀਆਂ ਡੋਜ਼ਜ਼ ਜਿਹੜੀਆਂ ਸਟੇਟ ਨੂੰ ਜਿਹੜੀਆਂ ਉਹ ਮਿਲਣੀਆਂ ਸੀਗੀਆਂ, ਅਤੇ ਉਸ ਤੋਂ ਅਗਲੇ ਹਫ਼ਤੇ ਫਿਰ 1.8। ਸੋ ਹੌਲੀ ਹੌਲੀ ਜਿਹੜਾ ਇਹ ਆਂਕੜਾ ਡੋਜ਼ਜ਼ ਮਿਲਣ ਦਾ ਵੀ ਜਿਹੜਾ ਉਹ ਵੱਧ ਰਿਹਾ ਆ, ਜਿਸ ਨੂੰ ਤੇਜ਼ੀ ਦੇ ਨਾਲ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਹੈਗੇ ਆ। ਸੋ ਹੁਣ ਦੇਖਦੇ ਹਾਂ ਵੀ ਕਿੰਨੀ ਤੇਜ਼ੀ ਦੇ ਨਾਲ ਸਾਰਿਆਂ ਨੂੰ ਜਿਹੜਾ ਇਹ ਡੋਜ਼ਜ਼ ਜਿਹੜੀਆਂ ਲੱਗਣਗੀਆਂ। ਕਾਰਨ ਇਹ ਵੀ ਹੈ ਹਰਜੋਤ ਸਿੰਘ ਜੀ ਵੀ ਸਭ ਤੋਂ ਵੱਧ ਪਾਪੂਲਸ ਜਿਹੜੀ ਸਟੇਟ ਕੈਲੀਫੋਰਨੀਆ ਆ, ਜਿਨ੍ਹਾਂ ਦੇ ਵਿੱਚੋਂ ਤੁਸੀਂ ਬੇ ਏਰੀਏ ਤੋਂ ਲੈ ਕੇ ਅਤੇ ਥੱਲੇ ਔਰੇਂਜ ਕਾਉਂਟੀ ਤੱਕ, ਇਹਨਾਂ ਇਲਾਕਿਆਂ ਦੇ ਵਿੱਚ ਇਹ ਦੋ ਜਿਹੜੀਆਂ ਕਾਉਂਟੀਜ਼ ਖਾਸ ਕਰਕੇ ਦੋ ਇਲਾਕੇ ਆ ਜਿੱਥੇ ਸਭ ਤੋਂ ਵੱਧ ਪਾਪੂਲੇਸ਼ਨ ਜਿਹੜੀ ਉਹ ਰਹਿੰਦੀ ਆ।
ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਟਾਕਟਨ ਸਰਮੈਕੀਨ ਕਾਉਂਟੀ ਤੋਂ ਆ ਰਹੀ ਆ, ਜਿੱਥੇ ਕਿ ਜਿਹੜਾ 50 ਮਿਲੀਅਨ ਦੇ ਕਰੀਬ ਉਹਨਾਂ ਨੂੰ ਜਿਹੜੇ ਪੈਸੇ ਆ ਫੈਡਰਲ ਗਵਰਨਮੈਂਟ ਵੱਲੋਂ ਦਿੱਤੇ ਗਏ ਆ। 20 ਮਿਲੀਅਨ ਸਿਟੀ ਆਫ ਸਟਾਕਟਨ ਨੂੰ, 30 ਮਿਲੀਅਨ ਸਰਮੈਕੀਨ ਕਾਉਂਟੀ ਨੂੰ, ਤਾਂ ਕਿ ਜਿਹੜੇ ਉੱਥੇ ਦੇ ਰੈਜ਼ੀਡੈਂਟ ਆ ਉਹਨਾਂ ਨੂੰ ਰੈਂਟਲ ਅਸਿਸਟੈਂਸ ਦਿੱਤੀ ਜਾ ਸਕੇ। ਜਿਹੜੇ ਲੋਕ ਲੇ ਆਫ ਹੋ ਗਏ ਆ, ਅਨਪਲਾਈਮੈਂਟ ਤੇ ਆ, ਜਾਂ ਉਹਨਾਂ ਦਾ ਜਿਹੜੀ ਇਨਕਮ ਪੂਰੀ ਤਰ੍ਹਾਂ ਘਟ ਗਈ ਆ, ਉਹ ਰੈਂਟਲ ਅਸਿਸਟੈਂਸ ਦੇ ਲਈ ਅਪਲਾਈ ਕਰ ਸਕਦੇ ਆ। ਸੋ ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ, ਸੈਕਰਾਮੈਂਟੋ 'ਚ ਆਪਾਂ ਟਰਾਈ ਵੀ ਕਰਾਂਗੇ ਆਉਣ ਵਾਲੇ ਸਮੇਂ 'ਚ, ਜੇ ਕੋਈ ਕਿਸੇ ਤਰ੍ਹਾਂ ਹੈਲਪ ਕਰ ਸਕਦਾ ਹੋਵੇ ਜਿਨ੍ਹਾਂ ਨੂੰ ਜ਼ਰੂਰਤ ਹੋਵੇ। ਸੋ ਔਨਲਾਈਨ ਜਾ ਕੇ ਜਿਹੜੀ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ, ਸੋ ਤਾਂ ਕਿ ਜਿਹੜੀ ਤੁਹਾਨੂੰ ਰੈਂਟਲ ਅਸਿਸਟੈਂਸ ਮਿਲ ਜਾਏ। ਕਈ ਵਾਰੀ ਕਈ ਬਜ਼ੁਰਗ ਹੁੰਦੇ ਆ, ਕਈਆਂ ਦੀ ਜੋਬ ਜਿਹੜੀ ਚਲੇ ਗਈ ਹੈਗੀ ਆ, ਸੋ ਉਹਨਾਂ ਦੀ ਜਿਹੜੀ ਹੈਲਪ ਹੋ ਜਾਊਗੀ ਜੀ। ਅਫਰੀਕਾ ਦਾ ਜਿਹੜਾ ਹਰਜੋਤ ਸਿੰਘ ਜੀ ਇੱਕ ਮੁਲਕ ਹੈਗਾ ਆ ਨਾਈਜਰ, ਉੱਥੋਂ ਇੱਕ ਬੜੀ ਹੀ ਖਤਰਨਾਕ ਅਤੇ ਮਾੜੀ ਜਿਹੜੀ ਖਬਰ ਆ ਰਹੀ ਹੈ। ਨਾਈਜੀਰੀਆ ਜਿਹੜਾ ਮੁਲਕ ਆ ਉਸ ਦਾ ਗੁਆਂਢੀ ਮੁਲਕ ਇਹ ਹੈਗਾ ਆ। ਉੱਥੇ ਜਿਹੜੇ ਕੁਛ ਬੰਦੂਕਧਾਰੀ ਲੋਕ ਆ ਉਹ ਮੋਟਰਸਾਈਕਲਾਂ ਦੇ ਉੱਤੇ ਸੀਗੇ, ਜਿਨ੍ਹਾਂ ਨੇ ਸਿਵਿਲੀਅਨਸ ਦੇ ਉੱਤੇ ਹਮਲਾ ਕਰ ਦਿੱਤਾ ਇੱਕ ਮਾਰਕੀਟ ਦੇ ਵਿੱਚ, ਜਿਸ ਦੇ ਕਰਕੇ 58 ਲੋਕ ਜਿਹੜੇ ਆ ਉੱਥੇ ਇਸ ਗੋਲੀਆਂ ਦਾ ਸ਼ਿਕਾਰ ਹੋ ਕੇ ਉਹ ਮਰ ਗਏ ਹੈਗੇ ਆ। ਸੋ ਅਜੇ ਤੱਕ ਕਿਸ ਨੇ ਇਹ ਜ਼ਿੰਮੇਵਾਰੀ ਲਈ ਆ, ਕਿਸੇ ਨੇ ਵੀ ਜਿਹੜੀ ਇਸ ਦੀ ਜ਼ਿੰਮੇਵਾਰੀ ਆ ਉਹ ਨਹੀਂ ਲਈ ਹੈਗੀ। ਇਹ ਮੰਨਿਆ ਉੱਦਾਂ ਜਾ ਰਿਹਾ ਵੀ ਇਸਲਾਮਿਕ ਸਟੇਟ ਦੇ ਨਾਲ ਇਹ ਅੱਤਵਾਦੀ ਜਿਹੜੇ ਆ ਉਹ ਜੁੜੇ ਹੋਏ ਹੋ ਸਕਦੇ ਆ। ਗ੍ਰੇਟਰ ਸਹਾਰਾ ਗਰੁੱਪ ਕਰਕੇ ਕਹਿੰਦੇ ਉੱਥੇ ਉਹ ਜਾਣਿਆ ਜਾਂਦਾ ਆ ਵੀ ਸ਼ਾਇਦ ਉਹਨਾਂ ਦੇ ਦੁਆਰਾ ਇਹ ਜਿਹੜਾ ਆ ਉਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ। ਕਹਿੰਦੇ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਪਸ਼ੂ ਜਿਹੜੇ ਉਹ ਲਈ ਜਾਂਦੇ ਸੀਗੇ ਲੋਕ, ਜਿਨ੍ਹਾਂ ਦੇ ਉੱਤੇ ਇਹਨਾਂ ਨੇ ਫਿਰ ਇਹ ਹਮਲਾ ਜਿਹੜਾ ਉਸ ਮਾਰਕੀਟ ਦੇ ਵਿੱਚ ਜਾ ਕੇ ਜਿਹੜਾ ਬਾਅਦ 'ਚ ਕਰ ਦਿੱਤਾ, ਅਤੇ 58 ਲੋਕਾਂ ਦੀਆਂ ਜਿਹੜੀਆਂ ਮੌਤ ਆ ਉਹ ਹੋ ਗਈ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਥੇ ਵਾਪਸ ਇੱਥੇ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦਾ ਜਿਹੜਾ ਇੱਕ ਸ਼ਹਿਰ ਓਨਟੈਰੀਓ ਕਰਕੇ ਹੈਗਾ ਕੈਲੀਫੋਰਨੀਆ 'ਚ ਆ, ਉੱਥੇ ਮਾੜੀ ਘਟਨਾ ਜਿਹੜੀ ਵਾਪਰੀ ਆ। ਉੱਥੇ ਦਾ ਜਿਹੜਾ ਫਾਇਰ ਵਰਕਸ ਦਾ ਕੈਚ ਸੀਗਾ, ਜਿੱਥੇ ਪਿਆ ਸੀਗਾ, ਜਿਹੜੀ ਆਤਿਸ਼ਬਾਜ਼ੀ ਪਈ ਸੀ, ਕਹਿੰਦੇ ਉਸ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਰਕੇ, ਐਕਸਪਲੋਜਨ ਹੋਣ ਦੇ ਕਰਕੇ 2 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋਈ ਆ। ਕਈ ਬਲਾਕ ਉਸ ਦੇ ਇਰਦ ਗਿਰਦ ਬਾਅਦ ਦੇ ਵਿੱਚ ਇਵੈਕੂਏਟ ਜਿਹੜੇ ਉਹ ਕੀਤੇ ਗਏ, ਜਿਸ ਤੋਂ ਬਾਅਦ ਦੇ ਵਿੱਚ ਇੱਕ ਟੈਂਪਰੇਰੀ ਸ਼ਰਨਗਾਹ ਜਿਹੜੀ ਆ ਉਹ ਬਣਾਈ ਗਈ ਸੀ। ਦੁਪਹਿਰ 12:30 ਵਜੇ ਕਹਿੰਦੇ ਆ ਇਹ ਘਟਨਾ ਜਿਹੜੀ ਆ ਵਾਪਰੀ ਆ। ਇਹ ਵਿਸਫੋਟ ਜਿਹਾ ਜਿਹੜਾ ਇਹ ਹੋਇਆ, ਜਿਸ ਕਰਕੇ ਇਰਦ ਗਿਰਦ ਦੇ ਬਿਲਡਿੰਗਸ ਦੇ ਵਿੰਡੋਜ਼ ਜਿਹੜੀਆਂ ਉਹ ਵੀ ਜਿਹੜੀਆਂ ਟੁੱਟ ਗਈਆਂ, ਅਤੇ ਕਾਫੀ ਜ਼ਿਆਦਾ ਧੂੰਆਂ ਜਿਹੜਾ ਆ ਉਹ ਉੱਥੇ ਹੋ ਗਿਆ ਜੀ। ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਹੁਣ ਸਮਾਪਤੀ ਵਾਲੀ ਹੀ ਹੈ ਜੀ। ਅਤੇ ਜਾਂਦੇ ਜਾਂਦੇ ਮਾਰਕੀਟਸ ਦਾ ਜੇ ਤੁਹਾਨੂੰ ਹਾਲ ਦੱਸਦੇ ਜਾਈਏ ਤਾਂ ਡਾਓ ਜੋਨਸ ਦੇ ਵਿੱਚ ਅੱਜ 128 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ, 32,826 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 12 ਪੁਆਇੰਟ ਵਧਿਆ, 13,471 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 6 ਪੁਆਇੰਟ ਡਿੱਗਿਆ, 3963 ਦੇ ਉੱਤੇ ਇਹ ਬੰਦ ਹੋਇਆ। ਅਤੇ ਸੋਨੇ ਦੀ ਕੀਮਤ $1731 ਪ੍ਰਤੀ ਆਊਂਸ ਅਤੇ 10 ਈਅਰ ਯੀਲਡ 1.62% ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 72 ਰੁਪਏ 57 ਪੈਸੇ ਦੇ ਬਰਾਬਰ ਰਹੀ ਆ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।